इस वेले उही बाहरले कश्मीर दे ਜਿਹੜੇ ਡਾਇਸਪੋਰਾ ਕਸ਼ਮੀਰੀ ਹੈ ਜਿਹੜਾ ਇੰਡੀਅਨ ਐਮਬੈਸੀਆਂ ਦੇ ਬਾਹਰ ਮੁਜ਼ਾਹਰਾ ਕਰਦੇ ਸੀ ਉਹ ਪਾਕਿਸਤਾਨ ਦੀਆਂ ਐਮਬੈਸੀਆਂ ਹਾਈ ਕਮਿਸ਼ਨ ਦੇ ਬਾਹਰ ਮੁਜ਼ਾਹਰਾ ਕਰ ਰਹੇ ਨੇ। ਜਿਸ ਅੰਦਾਜ਼ ਦੇ ਵਿੱਚ ਇੰਡੀਆ ਇਹਨੂੰ ਪ੍ਰਮੋਟ ਕਰ ਰਿਹਾ, ਪਹਿਲਾਂ ਤਾਂ ਇਹਨਾਂ ਦੇ ਮੀਡੀਆ ਦੀ ਕਵਰੇਜ ਕਈ ਗੁਣਾ ਵਧਾ ਚੜਾ ਕੇ ਸ਼ੱਕ ਸਾਨੂੰ ਪਹਿਲਾਂ ਤੋਂ ਹੀ ਸੀ ਕਿ ਵੀ ਭਾਵੇਂ ਲੋਕਲ ਜਦੋਂ ਇਹ ਸ਼ੁਰੂਆਤ ਹੋਈ ਇਸ ਤਾਰੀਖ ਦੀ ਉਹਨਾਂ ਦੀਆਂ ਮੰਗਾਂ ਬਹੁਤ ਜਾਇਜ਼ ਹੋਣਗੀਆਂ, ਅਸੀਂ ਕੋਈ ਉਹਦੇ ਤੇ ਕਾਟਾ ਨਹੀਂ ਮਾਰਦੇ, ਲੇਕਿਨ ਇਵੈਂਚੁਅਲੀ ਇਸ ਨੂੰ ਇੰਡੀਅਨ ਏਜੰਸੀਆਂ ਹੀ ਰਨ ਕਰ ਰਹੀਆਂ ਲੱਗਦੀਆਂ ਨੇ। ਹੁਣ ਸਿੱਧਾ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇੰਟਰਨੈਸ਼ਨਲ ਕਮੇਟੀ ਨੂੰ ਕਿਹਾ ਕਿ ਦੇਖੋ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਕਿੰਨੇ ਜ਼ੁਲਮ ਹੋ ਰਹੇ ਨੇ ਔਰ ਤੁਸੀਂ ਪਾਕਿਸਤਾਨ ਦੀ ਅਕਾਊਂਟੇਬਿਲਟੀ ਕਰੋ। ਹੁਣ ਇੱਕ ਪਾਸੇ ਉਹ ਪਾਕਿਸਤਾਨ ਨੂੰ ਟਾਰਗੇਟ ਤੇ ਰਹਿ ਰਹੇ ਨੇ, ਦੂਜੇ ਪਾਸੇ ਕਹਿ ਰਹੇ ਨੇ ਕਿ ਪਾਕਿਸਤਾਨ ਨੇ ਇਲੀਗਲੀ ਇਸ ਇਲਾਕੇ ਨੂੰ ਆਕੂਪਾਈ ਕੀਤਾ ਹੋਇਆ ਹੈ। ਜ਼ੁਲਮ ਤਾਂ ਇਹ ਕਰ ਰਹੇ ਨੇ, ਮਾਈਨੋਰਟੀ ਦਾ ਜੀਣਾ ਹਰਾਮ ਕੀਤਾ ਹੋਇਆ ਔਰ ਕਿਉਂ ਨਹੀਂ ਜਿਹੜਾ ਉਹ ਪਾਕਿਸਤਾਨ ਦੇ ਸਪੋਕਸਪਰਸਨ ਜਾਂ ਦੂਜੇ ਸਿੱਖਾਂ ਦੇ ਇਸ਼ੂ ਤੇ ਗੱਲ ਕਰ ਸਕਦੇ, ਖਾਲਿਸਤਾਨ ਦੇ ਮੁੱਦੇ ਤੇ ਕਰ ਸਕਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸਿੱਧੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਭਾਰਤੀ ਵਿਦੇਸ਼ ਮੰਤਰਾਲੇ ਦੇ ਸਪੋਕਸਮੈਨ ਨੇ ਆਜ਼ਾਦ ਕਸ਼ਮੀਰ ਵਿੱਚ ਚੱਲ ਰਹੇ ਰੋਜ਼ ਵਿਖਾਵਿਆਂ ਦੇ ਹਵਾਲੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਨੂੰ ਇਨਸਾਨੀ ਹੱਕਾਂ ਦੀ ਖਿਲਾਫ ਵਰਜ਼ੀ ਲਈ ਜਵਾਬਦੇਹ ਬਣਾਉਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸੁਬਰਾਮਨੀਅਮ ਸਵਾਮੀ ਜਿਹੜਾ ਬੇਸ਼ੱਕ ਮੋਦੀ ਦੇ ਨਾਲ ਉਹਦੀ ਨਹੀਂ ਬਣਦੀ ਇਸ ਲਈ ਉਹਦੇ ਖਿਲਾਫ ਵੀ ਇੰਟਰਵਿਊ ਦਿੰਦਾ, ਪਰ ਉਹਨੇ ਖੁੱਲ੍ਹ ਕੇ ਜਿਹੜਾ RSS ਦਾ ਨਿਸ਼ਾਨਾ ਡਿਕਲੇਅਰ ਕੀਤਾ ਹੋਇਆ, ਕਿਉਂਕਿ RSS ਦੇ ਅੰਦਰੂਨੀ ਸਰਕਲਸ ਦੇ ਵਿੱਚ ਉਸ ਦੀ ਕਾਫੀ ਪੁੱਛਗਿੱਛ ਹੈ, ਉਹ ਵੱਡਾ ਆਈਡੀਆਲੋਗ ਹੈ ਉਹਨਾਂ ਦਾ। ਉਹਨੇ ਇੱਕ ਪਬਲਿਕ ਐਡਰੈਸ ਦੇ ਵਿੱਚ ਵੀ ਕਿਹਾ ਸੀ ਕਿ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਤੋੜ ਦਿੱਤਾ। ਉਸ ਦੀ ਮੁਰਾਦ ਬੰਗਲਾਦੇਸ਼ ਤੋਂ ਸੀ, ਜਿਹੜਾ 1971 'ਚ ਮੁਕਤੀ ਵਾਹਿਨੀ ਦੀ ਨੌਟੰਕੀ ਕਰਕੇ ਜਿਹੜੇ ਇਹਨਾਂ ਦੇ ਆਪਣੇ ਹੀ ਫੌਜ ਦੇ ਕਮਾਂਡੋ ਸੀ ਜਿਨ੍ਹਾਂ ਨੂੰ ਅੱਗੇ ਕਰਕੇ ਇਹਨਾਂ ਨੇ ਉਹ ਸਾਰਾ ਜਿਹੜਾ ਉਹ ਬੰਗਲਾਦੇਸ਼ ਦੇ ਵਿੱਚ ਗੜਬੜ ਖੁਦ ਕਰਵਾ ਕੇ ਮੁਕਤੀ ਵਾਹਿਨੀ ਦਾ ਸਹਾਰਾ ਲੈ ਕੇ ਫਿਰ ਜੈਨੋਸਾਈਡ ਦਾ ਪ੍ਰਚਾਰ ਕਰਕੇ ਰਿਫਿਊਜੀ ਇੰਨੇ ਆਗੇ ਕਰਕੇ ਸਿੱਧਾ ਫੌਜੀ ਹਮਲਾ ਕੀਤਾ ਔਰ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। ਹੁਣ ਸੁਬਰਾਮਨੀਅਮ ਸਵਾਮੀ ਕਹਿੰਦਾ ਵੀ ਹਮਾਰੀ ਜਨਰੇਸ਼ਨ ਨੇ, ਹਾਲਾਂਕਿ ਉਹ ਤਾਮਿਲ ਹੈ लेकिन हिंदी बड़ी क्लियर बोलता है, हमारी जनरेशन ने पाकिस्तान के दो टुकड़े किए, अब ये आपकी जिम्मेवारी है कि पाकिस्तान के 4 टुकड़े आपने करने हैं। ਹੁਣ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੇ ਤੁਸੀਂ ਪਾਕਿਸਤਾਨ ਦੇ ਵਿੱਚ ਵਿਦਨ ਦੇਖੋ ਖੈਬਰ ਪਖਤੂਨਖਵਾ 'ਚ ਕਿਵੇਂ ਇਹਨਾਂ ਦੀ ਇੰਟਰਫੇਰੈਂਸ ਰਹੀ ਉਹਨਾਂ ਜ਼ਮਾਨਿਆਂ ਤੋਂ, ਜਦੋਂ ਪਖਤੂਨਿਸਤਾਨ ਦੀ ਮੰਗ ਖਾਨ ਅਬਦੁਲ ਗਫਾਰ ਖਾਨ ਜਾਂ ਉਹਨਾਂ ਦਾ ਬੇਟਾ ਜਾਂ ਦੂਸਰੇ ਤੀਸਰੇ ਉਹ ਉਹਨੂੰ ਚੁੱਕਦੇ ਰਹੇ ਔਰ ਅੱਜ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨਾਲ, ਕਿਉਂਕਿ ਜਿਹੜਾ ਖੈਬਰ ਪਖਤੂਨਖਵਾ ਸੂਬਾ ਹੈ ਇਹ ਬਾਰਡਰਿੰਗ ਅਫਗਾਨਿਸਤਾਨ ਹੈ, ਏਜੰਸੀ ਏਰੀਆ ਵੀ ਜਿਹੜੀਆਂ 7 ਏਜੰਸੀਆਂ ਸੀ ਉਹ ਵੀ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਨੇ, ਤੇ ਉੱਥੇ ਜੋ ਕੁਛ ਚੱਲ ਰਿਹਾ ਤਹਿਰੀਕੇ ਤਾਲਿਬਾਨ ਦੇ ਹਵਾਲੇ ਨਾਲ ਅਫਗਾਨ ਰਜੀਮ ਜਿਸ ਕਿਸਮ ਦਾ ਵਰਤਾਰਾ ਹੈ ਔਰ ਵਿਦਨ ਖੈਬਰ ਪਖਤੂਨਖਵਾ ਵੀ ਜਿਹੜੀ ਵਾਇਲੈਂਸ ਹੁੰਦੀ ਹੈ ਉਹ ਸਿੱਧੀ ਇੰਡੀਅਨ ਏਜੰਸੀਆਂ ਉਹਦੇ ਲਈ ਜ਼ਿੰਮੇਵਾਰ ਨੇ। ਅੱਛਾ, ਮੋਦੀ ਨੇ ਲਾਲ ਕਿਲੇ ਦੇ ਆਪਣੇ ਇੱਕ ਐਡਰੈਸ ਦੇ ਵਿੱਚ ਕਪਲ ਆਫ ਈਅਰਸ ਐਗੋ ਸਿੱਧਾ ਬਲੋਚਿਸਤਾਨ ਦੀ ਹਮਾਇਤ ਕੀਤੀ ਸੀ ਕਿ ਜੀ ਬਲੋਚਿਸਤਾਨ ਦੇ ਲੋਕ ਉਹਨਾਂ ਦੇ ਇਨਸਾਨੀ ਹਕੂਕਾਂ ਦਾ
ਜਿਹੜਾ ਉਹ ਬਹੁਤ ਮਾੜਾ ਹਾਲ ਹੈ, ਉਹਨਾਂ ਤੇ ਬਹੁਤ ਜ਼ੁਲਮ ਹੋ ਰਹੇ ਨੇ, ਅਸੀਂ ਉਹਨਾਂ ਦੇ ਨਾਲ ਖੜੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਬਲੋਚ ਲਿਬਰੇਸ਼ਨ ਆਰਮੀ ਸੋ ਕਾਲਡ ਉਹ ਸਾਰੀ ਹੀ ਭਾਰਤੀ ਏਜੰਸੀਆਂ ਦੀ ਮਨੀ ਟ੍ਰੇਨਿੰਗ ਔਰ ਮਰਸਨਰੀ ਜਿਹੜੇ ਨੇ ਉਹਨਾਂ ਰਾਹੀਂ ਔਰ ਉਹਨਾਂ ਦੀਆਂ ਜਿਹੜੀਆਂ ਦਹਿਸ਼ਤਗਰਦ ਕਾਰਵਾਈਆਂ ਕਿਸ ਹੱਦ ਤੱਕ ਪਹੁੰਚੀਆਂ ਨੇ, ਟ੍ਰੇਨ ਨੂੰ ਅਗਵਾ ਕਰਦੇ ਨੇ, ਪੁਲਿਸ ਥਾਣਿਆਂ ਤੇ ਹਮਲਾ ਪਿਛਲੇ ਦਿਨਾਂ 'ਚ ਇੱਕ ਬੈਰਾਜ ਦੇ ਉੱਤੇ ਕਰਕੇ ਉਹਨਾਂ ਨੇ ਸਿਕਿਉਰਿਟੀ ਦੇ ਜਿਹੜੇ ਸੀ 12-14 ਜਿਹੜੇ ਉਹਨਾਂ ਦੇ ਸਿਕਿਉਰਿਟੀ ਮੈਨ ਸੀ ਉਹਨਾਂ ਨੂੰ ਮਾਰ ਮੁਕਾਇਆ ਔਰ ਉਹ ਲਗਾਤਾਰ ਬਰਾਬਰ ਚੱਲ ਰਿਹਾ। ਇੱਕ ਸਟੇਜ ਤੇ ਇਹਨਾਂ ਨੇ ਸਿੰਧ ਦੇ ਵਿੱਚ ਵੀ ਰੌਲਾ ਸ਼ੁਰੂ ਕੀਤਾ ਸੀ, ਜੀਏ ਸਿੰਧ ਨਾਂ ਦੇ ਥੱਲੇ, ਉਹ ਗੱਲ ਚੱਲੀ ਨਹੀਂ। ਔਰ ਇੱਧਰਲੇ ਪੰਜਾਬ ਦੇ ਵਿੱਚ ਕਦੇ ਮਸੀਤਾਂ 'ਚ ਕੋਈ ਅਟੈਕ ਜਾਂ ਕੋਈ ਦਹਿਸ਼ਤਗਰਦੀ ਉਹ ਭਾਵੇਂ ਕਿਸੇ ਖਾਤੇ 'ਚ ਪਾ ਦੇਣ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਲਰੇਡੀ ਪਾਕਿਸਤਾਨ ਦੇ 3 ਸੂਬਿਆਂ ਦੇ ਵਿੱਚ ਤਾਂ ਖੈਬਰ ਪਖਤੂਨਖਵਾ ਵੀ, ਬਲੋਚਿਸਤਾਨ ਵੀ ਔਰ ਪੰਜਾਬ 'ਚ ਵੀ ਜੋ ਇੱਧਰ ਉੱਧਰ ਗੜਬੜ ਕਰ ਰਹੇ ਸੀ, ਪਰ ਇਹਨਾਂ ਦਾ ਹੱਥ ਗਿਲਗਿਤ ਬਾਲਿਸਤਾਨ ਜਿਹੜਾ ਜ਼ਾਹਰ ਹੈ ਵੀ ਪਹਿਲਾਂ ਆਜ਼ਾਦ ਕਸ਼ਮੀਰ ਦਾ ਹਿੱਸਾ ਸੀ, ਅੱਡ ਹੋਇਆ, ਔਰ ਜਿਹੜਾ ਆਜ਼ਾਦ ਕਸ਼ਮੀਰ ਹੈ ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਇਸ ਦੇ ਵਿੱਚ ਕਿਉਂਕਿ ਰਾਦਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿੰਨੇ ਇੰਟਰਨੈਸ਼ਨਲ ਪ੍ਰੋਟੈਸਟ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਆਜ਼ਾਦ ਕਸ਼ਮੀਰ ਦੇ ਲੋਕ ਮੀਰਪੁਰ ਦੇ, ਭਿੰਬਰ ਦੇ ਔਰ ਰਾਵਲਾਕੋਟ ਦੇ, ਮੁਜ਼ੱਫਰਾਬਾਦ ਦੇ, ਬਾਗ ਦੇ, ਸੁਦਨਤੀ ਦੇ, ਪੁੰਛ ਦੇ, ਜਿੰਨੇ ਉਸ ਏਰੀਆ ਦੇ ਵਿੱਚ ਨੇ ਉਹੀ ਅੱਗੇ ਹੁੰਦੇ ਸੀ ਪੇਸ਼ ਕਰਨ ਲਈ। ਲੇਕਿਨ ਕੁਝ ਐਸਾ ਹੋਇਆ ਔਰ ਇਹਦੇ 'ਚ ਭਾਰਤੀ ਏਜੰਸੀਆਂ ਦਾ ਕਿੰਨਾ ਰੋਲ ਹੈ ਤੇ ਵਿਦਨ ਪਾਕਿਸਤਾਨ ਕਿਸ ਹੱਦ ਤੱਕ ਮਿਸ ਹੈਂਡਲਿੰਗ ਹੈ ਕਿ ਇਸ ਵੇਲੇ ਉਹੀ ਬਾਹਰਲੇ ਕਸ਼ਮੀਰ ਦੇ ਜਿਹੜੇ ਡਾਇਸਪੋਰਾ ਕਸ਼ਮੀਰੀ ਹੈ ਜਿਹੜਾ ਇੰਡੀਅਨ ਐਮਬੈਸੀਆਂ ਦੇ ਬਾਹਰ ਮੁਜ਼ਾਹਰਾ ਕਰਦੇ ਸੀ, ਉਹ ਪਾਕਿਸਤਾਨ ਦੀਆਂ ਐਮਬੈਸੀਆਂ ਹਾਈ ਕਮਿਸ਼ਨ ਦੇ ਬਾਹਰ ਮੁਜ਼ਾਹਰਾ ਕਰ ਰਹੇ ਨੇ। ਉਹਨਾਂ ਦੀਆਂ ਭਾਵੇਂ ਮੰਗਾਂ ਲੋਕਲ ਦੀਆਂ ਹੀ ਸੀ, ਪਰ ਕਿਵੇਂ ਉਹ ਸਾਰਾ ਹੋਇਆ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇੰਡੀਆ ਇਹਨੂੰ ਪ੍ਰਮੋਟ ਕਰ ਰਿਹਾ, ਪਹਿਲਾਂ ਤਾਂ ਇਹਨਾਂ ਦੇ ਮੀਡੀਆ ਦੀ ਕਵਰੇਜ ਕਈ ਗੁਣਾ ਵਧਾ ਚੜਾ ਕੇ, ਸ਼ੱਕ ਸਾਨੂੰ ਪਹਿਲਾਂ ਤੋਂ ਹੀ ਸੀ ਕਿ ਵੀ ਭਾਵੇਂ ਲੋਕਲ ਜਦੋਂ ਇਹ ਸ਼ੁਰੂਆਤ ਹੋਈ ਇਸ ਤਾਰੀਖ ਦੀ, ਉਹਨਾਂ ਦੀਆਂ ਮੰਗਾਂ ਬਹੁਤ ਜਾਇਜ਼ ਹੋਣਗੀਆਂ, ਅਸੀਂ ਕੋਈ ਉਹਦੇ ਤੇ ਕਾਟਾ ਨਹੀਂ ਮਾਰਦੇ, ਲੇਕਿਨ ਇਵੈਂਚੁਅਲੀ ਇਸ ਨੂੰ ਇੰਡੀਅਨ ਏਜੰਸੀਆਂ ਹੀ ਰਨ ਕਰ ਰਹੀਆਂ ਲੱਗਦੀਆਂ ਨੇ। ਪਹਿਲਾਂ ਤਾਂ ਉਹਨਾਂ ਨੇ ਉਹਨੂੰ ਪ੍ਰੋਪੇਗੇਟ ਕੀਤਾ, ਹੁਣ ਸਿੱਧਾ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇੰਟਰਨੈਸ਼ਨਲ ਕਮੇਟੀ ਨੂੰ ਕਿਹਾ ਕਿ ਦੇਖੋ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਕਿੰਨੇ ਜ਼ੁਲਮ ਹੋ ਰਹੇ ਨੇ ਔਰ ਤੁਸੀਂ ਪਾਕਿਸਤਾਨ ਦੀ ਅਕਾਊਂਟੇਬਿਲਟੀ ਕਰੋ। ਇੰਡੀਆ ਬਲੇਮਸ ਪਾਕਿਸਤਾਨ ਫਾਰ ਪ੍ਰੋਟੈਸਟ ਇਨ ਪਾਕਿਸਤਾਨ ਆਕੂਪਾਈਡ ਕਸ਼ਮੀਰ, ਸੀਕਸ ਅਕਾਊਂਟੇਬਿਲਿਟੀ। We expect and hope that international committee will hold Pakistan fully accountable for egregious abuses and misdeeds, says Ministry of External Affairs spokesperson. ਇਹ ਕੋਈ ਮਾੜੇ ਮੋਟੇ ਦਾ ਬਿਆਨ ਨਹੀਂ ਹੈ, ਇਹ ਪੂਰੀ ਪਾਲਿਸੀ ਸਟੇਟਮੈਂਟ ਬਣਾ ਕੇ, ਔਰ ਕਿਉਂਕਿ 14 ਜੁਲਾਈ ਨੂੰ ਜਿਹੜਾ ਹੈ ਇਹ ਉਹਨਾਂ ਨੇ ਮਲਟੀਪਲ ਡਿਸਟ੍ਰਿਕਟਸ ਦੇ ਵਿੱਚ ਪ੍ਰੋਟੈਸਟ ਕਰਨੇ ਨੇ ਕੀਤੇ ਨੇ। 15 ਜੁਲਾਈ ਨੂੰ ਜਿਹੜਾ ਹੈ ਵੱਡਾ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਥੱਲੇ ਹੈ, ਔਰ ਇਸ ਮੌਕੇ ਦੇ ਉੱਤੇ ਇੰਡੀਅਨ ਫੋਰਨ ਮਿਨਿਸਟਰੀ ਨੇ ਇਹ ਧਿਆਨ ਦੇ ਵਿੱਚ ਦੁਨੀਆ ਦੇ ਲਿਆਂਦਾ ਕਿ ਇਹ ਜਿਹੜੇ ਤਾਜ਼ਾ ਉੱਥੇ ਕਲੈਸ਼ ਹੋਏ ਨੇ ਸੁਦਨਤੀ ਔਰ ਮੈਥਿਆਲ ਦੇ ਵਿੱਚ, ਉਹਦੇ 'ਚ ਬਹੁਤ ਸਾਰੀਆਂ ਕੈਜੂਅਲਟੀਜ਼ ਹੋਈਆਂ, ਬਹੁਤ ਸਾਰੀਆਂ ਮਤਲਬ ਜਿਵੇਂ ਸੈਂਕੜਿਆਂ ਮਾਰ ਦਿੱਤੇ। ਇਹਨੂੰ ਕਹਿੰਦੇ ਨੇ ਪ੍ਰੋਪੇਗੈਂਡਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਅਸੀਂ ਇੰਟਰਨੈਸ਼ਨਲ ਕਮੇਟੀ ਨੂੰ ਕਹਿੰਦੇ ਆ ਕਿ ਵੀ ਇਹ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਨ, ਕਿਉਂਕਿ ਉੱਥੇ ਕਈ ਦਹਾਕਿਆਂ ਤੋਂ ਪਾਕਿਸਤਾਨ ਵੱਲੋਂ ਜਿਹੜਾ ਸਿਸਟੈਮਿਕ ਐਕਸਪਲੋਇਟੇਸ਼ਨ, ਡਿਨਾਇਲ ਆਫ ਫੰਡਾਮੈਂਟਲ ਰਾਈਟਸ ਐਂਡ ਐਡਮਿਨਿਸਟ੍ਰੇਟਿਵ ਆਪਰੇਸ਼ਨ ਇਨ ਏਰੀਆਜ਼ ਅੰਡਰ ਇਟਸ ਇਲੀਗਲ ਐਂਡ ਫੋਰਸੀਬਲ ਆਕੂਪੇਸ਼ਨ। ਹੁਣ ਇੱਕ ਪਾਸੇ ਉਹ ਪਾਕਿਸਤਾਨ ਨੂੰ ਟਾਰਗੇਟ ਤੇ ਰਹਿ ਰਹੇ ਨੇ, ਦੂਜੇ ਪਾਸੇ ਕਹਿ ਰਹੇ ਨੇ ਕਿ ਪਾਕਿਸਤਾਨ ਨੇ ਇਲੀਗਲੀ ਇਸ ਇਲਾਕੇ ਨੂੰ ਆਕੂਪਾਈ ਕੀਤਾ ਹੋਇਆ, ਔਰ ਇਹ ਜਿਹੜੀ ਹੈ ਪੁਲਿਸ ਬਰੂਟੈਲਿਟੀ ਹੋ ਰਹੀ ਹੈ ਬੱਚਿਆਂ ਦੇ ਉੱਤੇ, ਔਰਤਾਂ ਦੇ ਉੱਤੇ, ਉਹਨਾਂ ਨੂੰ ਫੂਡ ਔਰ ਮੈਡੀਸਨ ਨਹੀਂ ਮਿਲ ਰਹੀ, ਔਰ ਅਸੀਂ ਇੰਟਰਨੈਸ਼ਨਲ ਕਮੇਟੀ ਨੂੰ ਕਹਿੰਦੇ ਹਾਂ ਕਿ ਪਾਕਿਸਤਾਨ ਨੂੰ ਅਕਾਊਂਟੇਬਲ ਬਣਾਇਆ ਜਾਏ ਔਰ ਦੂਸਰਾ ਕੀਤਾ ਜਾਏ। ਹੁਣ ਤੁਸੀਂ ਇਸ ਦਾ ਦੇਖੋ ਕਿ ਕਿਸ ਹੱਦ ਤੱਕ ਇਹ ਚਲੇ ਗਏ ਨੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦਾ ਇੰਟੀਰੀਅਰ ਮਿਨਿਸਟਰ, ਜਿਹੜੇ ਹੋਮ ਮਿਨਿਸਟਰੀ ਨੂੰ ਇੰਟੀਰੀਅਰ ਮਿਨਿਸਟਰੀ ਕਹਿੰਦੇ ਨੇ, ਮਿਸਟਰ ਨਕਵੀ, ਉਹ ਇੱਥੇ ਆਏ ਹੋਏ ਨੇ ਅਮਰੀਕਾ 'ਚ, ਔਰ ਉਹਨਾਂ ਦੀ FBI ਦਾ ਡਾਇਰੈਕਟਰ ਕਾਸ਼ ਪਟੇਲ, ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਔਰ ਕਾਸ਼ ਪਟੇਲ ਜਿਹੜੇ ਨੇ ਉਹ ਆਪਣੀ ਐਕਸ ਦੇ ਉੱਤੇ ਕਹਿੰਦੇ ਨੇ ਕਿ ਇਟ ਵਾਜ਼ ਐਨ ਆਨਰ
to host Mr. Naqvi at the FBI headquarters in Washington. FBI deeply appreciate Pakistan's support as we protect US interest in the region. ਕਿ ਪਾਕਿਸਤਾਨ ਜਿਹੜਾ ਸਾਡੇ ਇੰਟਰਸਟ ਨੂੰ ਉਸ ਰੀਜਨ ਦੇ ਵਿੱਚ ਪ੍ਰੋਟੈਕਟ ਕਰ ਰਿਹਾ ਹੈ ਔਰ ਅਸੀਂ ਬੜਾ ਆਨਰਡ ਹੈ ਔਰ ਇੰਪੋਰਟੈਂਟ ਡਿਸਕਸ਼ਨ ਸਰਾਊਂਡਿੰਗ ਫੈਸਿਲਿਟੇਟਿੰਗ ਰਿਸੋਰਸਿਸ ਐਂਡ ਸਪੈਸ਼ਲਾਈਜ਼ਡ ਟ੍ਰੇਨਿੰਗ ਟੂ ਕੰਬੈਟ ਕਾਊਂਟਰ ਟੈਰਰਿਜ਼ਮ ਫਾਈਨੈਂਸਿੰਗ ਐਂਡ ਸਾਈਬਰ ਇਨਵੈਸਟੀਗੇਸ਼ਨ ਬੋਥ ਐਟ ਹੋਮ ਐਂਡ ਅਬਰੋਡ ਕਿ ਜੀ ਅਸੀਂ ਕੋਆਪਰੇਟ ਕਰ ਰਹੇ ਹਾਂ ਇੱਥੇ ਵੀ ਉੱਥੇ ਵੀ ਕਾਊਂਟਰ ਟੈਰਰਿਜ਼ਮ ਨੂੰ ਵੀ ਔਰ ਸਾਈਬਰ ਇਨਵੈਸਟੀਗੇਸ਼ਨ ਨੂੰ ਵੀ ਹੁਣ ਇੱਕ ਪਾਸੇ ਤਾਂ ਅਮਰੀਕਾ ਦੀ FBI ਦਾ ਹੈਡ ਜਿਹੜਾ ਕਿ ਜ਼ਾਹਰ ਹੈ ਗੁਜਰਾਤੀ ਹੈ ਕਾਸ਼ ਪਟੇਲ ਉਹ ਕਲੀਨ ਸਰਟੀਫਿਕੇਟ ਹੀ ਨਹੀਂ ਦੇ ਰਿਹਾ ਐਪਰੀਸ਼ੀਏਟ ਕਰ ਰਿਹਾ ਜੇ ਤੁਸੀਂ ਸਾਡੇ ਇੰਟਰਸਟ ਨੂੰ ਬਹੁਤ ਗਾਰਡ ਕਰ ਰਹੇ ਹੋ ਤੇ ਜੇ ਇਹੀ ਹੈ ਤੇ ਇੰਡੀਆ ਦਾ ਹੌਸਲਾ ਕਿਉਂ ਹੀ ਨਾ ਵਧਿਆ ਹੋਇਆ ਹੈ ਕਿ ਉਹ ਹਰ ਪਲੇਟਫਾਰਮ ਤੋਂ ਹਰ ਝੂਠ ਦਾ ਸਹਾਰਾ ਲੈ ਕੇ ਪਾਕਿਸਤਾਨ ਨੂੰ ਜਿਹੜਾ ਉਹੀ ਨਹੀਂ ਕਿ ਵੀ ਉਹ ਟਾਰਗੇਟ ਕਰਦੇ ਨੇ ਉਹਨਾਂ ਦਾ ਅਲਟੀਮੇਟ ਨਿਸ਼ਾਨਾ ਉਸ ਪਾਸੇ ਵੱਲ ਜਾ ਰਹੇ ਨੇ ਜਿਹੜਾ ਉਹਨੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਵੀ ਅਸੀਂ 4 ਟੁਕੜੇ ਕਰਨੇ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਠੀਕ ਹੈ ਕਿ ਲੇਟਲੀ ਪਾਕਿਸਤਾਨੀ ਮੀਡੀਆ ਦਾ ਥੋੜਾ ਬਹੁਤ ਇੰਟਰਸਟ ਹੋਇਆ ਖਾਲਿਸਤਾਨ ਇਸ਼ੂ ਤੇ ਉਹ ਕੋਈ ਇੰਟਰਵਿਊ ਇੱਧਰ ਉੱਧਰ ਕਰ ਲੈਂਦੇ ਨੇ ਲੇਕਿਨ ਅਜੇ ਤੱਕ ਵੀ ਕਿਸੇ ਲੈਵਲ ਤੇ ਪਾਕਿਸਤਾਨ ਦਾ ਕੋਈ ਐਂਬੈਸਡਰ UN ਦੇ ਵਿੱਚ ਕੋਈ ਉਹਨਾਂ ਦਾ ਵਜ਼ੀਰ ਜਾਂ ਕਿਸੇ ਨੇ ਖੁੱਲ੍ਹ ਕੇ ਕਸ਼ਮੀਰ ਤੋਂ ਇਲਾਵਾ ਕਸ਼ਮੀਰ ਬਾਰੇ ਵੀ ਲਿਮਿਟਿਡ ਗੱਲ ਹੁੰਦੀ ਹੈ ਲੇਕਿਨ ਕੋਈ ਖਾਲਿਸਤਾਨ ਦਾ ਇਸ਼ੂ ਕੋਈ ਭਾਰਤ ਦੇ ਵਿੱਚ ਮੁਸਲਮਾਨ 20 ਕਰੋੜ ਨੇ ਉਹਨਾਂ ਦੇ ਨਾਲ ਕੀ ਵਾਪਰ ਰਿਹਾ ਡੀਫਰੈਂਚਾਈਜ਼ ਕੀਤਾ ਜਾ ਰਿਹਾ ਕਿਸੇ ਬਾਰੇ ਤੁਹਾਨੂੰ ਉਹਨਾਂ ਦੀ ਆਵਾਜ਼ ਨਹੀਂ ਨਜ਼ਰ ਆਏਗੀ ਸੋ ਉਹਨਾਂ ਨੂੰ ਕੌਣ ਕਦੋਂ ਸਮਝਾ ਸਕੇਗਾ ਕਿ ਉਹ ਨੈਪੋਲੀਅਨ ਨੇ ਵੀ ਕਿਹਾ ਹੋਇਆ ਕਿ ਵੀ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ ਕਿ ਵੀ ਉਹਦੇ 'ਚ ਤੁਸੀਂ ਕਿੰਨੀ ਦੇਰ ਇੱਕ ਰੱਖਿਆਤਮਕ ਜਿਹੜੀ ਹੈ ਉਹ ਪਹੁੰਚ ਰੱਖੋਗੇ ਡਿਫੈਂਸਿਵ ਪਹੁੰਚ ਰੱਖੋਗੇ ਖੁੱਲ੍ਹ ਕੇ ਤੁਸੀਂ ਵੀ ਜ਼ੁਲਮ ਤਾਂ ਇਹ ਕਰ ਰਹੇ ਨੇ ਮਾਈਨੋਰਟੀ ਦਾ ਜੀਣਾ ਹਰਾਮ ਕੀਤਾ ਹੋਇਆ ਔਰ ਕਿਉਂ ਨਹੀਂ ਜਿਹੜਾ ਉਹ ਪਾਕਿਸਤਾਨ ਦੇ ਸਪੋਕਸਪਰਸਨ ਜਾਂ ਦੂਜੇ ਸਿੱਖਾਂ ਦੇ ਇਸ਼ੂ ਤੇ ਗੱਲ ਕਰ ਸਕਦੇ ਖਾਲਿਸਤਾਨ ਦੇ ਮੁੱਦੇ ਤੇ ਕਰ ਸਕਦੇ ਜਾਂ ਹੋਰ ਕਿਹੜੇ ਵੇਲੇ ਨੂੰ ਡੀਕਦੇ ਨੇ ਕਿ ਵੀ ਉਹ ਇਹ ਮੂੰਹ ਖੋਲਣਗੇ ਜਦੋਂ ਕਿ ਬਿਲਕੁਲ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਜਬ ਚਿੜੀਆਂ ਚੁੱਗ ਗਈ ਖੇਤ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈ ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਥੈਂਕ ਯੂ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ